रिजवाना फरजाना ਦੇ ਇਮਤਿਹਾਨ ਸਨ ਤੇ ਮਲਕ ਸਾਹਿਬ ਹਮੇਸ਼ ਵਾਂਗੂ ਜ਼ਰੂਰੀ ਪੇਸ਼ੀਆਂ ਭੁਗਤਣ ਵਿੱਚ ਰੁੱਝੇ ਹੋਏ। ਫਰਾ ਦੀ ਅੰਮੀ ਜਾਂਦੀ ਤੇ ਕੁੜੀਆਂ ਦੀ ਪੜ੍ਹਾਈ ਦਾ ਹਰਜ ਹੁੰਦਾ। ਉਹਨਾਂ ਨੂੰ ਘਰ ਦਾ ਤੇ ਬਾਵਰਚੀ ਖਾਨੇ ਦਾ ਸਾਰਾ ਕੰਮ ਕਰਨਾ ਪੈਂਦਾ। ਇਸ ਲਈ ਇਹੋ ਫੈਸਲਾ ਹੋਇਆ ਵੀ ਕੱਲੀ ਫਰਾ ਨੂੰ ਰੇਲ ਕਾਰ ਉੱਤੇ ਸਵਾਰ ਕਰਾ ਕੇ ਘੱਲ ਦਿੱਤਾ ਜਾਏ ਤੇ ਪਿੰਡੀ ਟੈਲੀਫੋਨ ਕਰ ਦਿੱਤਾ ਜਾਏ ਉਹ ਅੱਗੋਂ ਸਟੇਸ਼ਨ 'ਤੇ ਆ ਜਾਣ। ਖਾਲਦ ਨੂੰ ਮਲਕ ਹੋਰਾਂ ਪੈਸੇ ਦਿੱਤੇ ਭਈ AC ਵਾਲੇ ਡੱਬੇ ਵਿੱਚ ਉਹਦੀ ਸੀਟ ਲਿਆ ਦੇਵੇ। ਜਿਹੜੇ ਦਿਨ 3 ਵਜੇ ਦੀ ਰੇਲ ਕਾਰ 'ਤੇ ਫਰਹਾਨਾ ਜਾਣਾ ਸੀ ਉਸ ਦਿਨ ਖਾਲਦ ਵੀ ਪਿੰਡ ਟੁਰ ਗਿਆ। ਰਿਜ਼ਵਾਨਾ ਫਰਜ਼ਾਨਾ ਅੰਮੀ ਨਾਲ ਸਟੇਸ਼ਨ 'ਤੇ ਗਈਆਂ ਤੇ ਫਰਹਾਨਾ ਨੂੰ ਵਿਦਿਆ ਕਰ ਆਈਆਂ। ਸਾਰਾ ਡੱਬਾ ਭਰਿਆ ਹੋਇਆ ਸੀ ਪਰ ਫਰਾ ਦੇ ਨਾਲ ਦੀ ਸੀਟ ਖਾਲੀ ਸੀ। ਇਹ ਵੀ ਚੰਗਾ ਹੋਇਆ, ਉਹਨੇ ਸੋਚਿਆ। ਜੇ ਕੋਈ ਉਹ ਜਿਹਾ ਬੰਦਾ ਬੈਠਾ ਹੁੰਦਾ ਤੇ ਉਹਨੂੰ ਸਾਰੇ ਰਸਤੇ ਸੁੰਗੜ ਕੇ ਬਾਣਾ ਪੈਂਦਾ। ਪਰ ਅਜੇ ਰੇਲ ਕਾਰ ਰਾਵੀ ਉੱਤੋਂ ਲੰਘਦੀ ਪਈ ਸੀ ਕਿ ਉਹਨੂੰ ਲੱਗਾ ਕੋਈ ਨਾਲ ਦੀ ਸੀਟ ਉੱਤੇ ਆ ਕੇ ਬਹਿ ਗਿਆ ਏ। ਉਹ ਬਾਰੀ ਵਿੱਚੋਂ ਬਾਹਰ ਵੇਖਦੀ ਪਈ ਸੀ। ਉਹਨੇ ਮੁੜ ਕੇ ਤੱਕਿਆ ਤੇ ਠਠੰਬਰ ਗਈ। ਤੁਸੀਂ? ਜੀ ਮੈਂ। ਇੱਥੇ ਕਿੱਥੇ? ਤੁਸੀਂ ਤੇ ਪਿੰਡ ਗਏ ਸੀ। ਪਿੰਡ ਨਹੀਂ, ਪਿੰਡੀ ਜਾਣਾ ਹੈ। ਫਰਾ ਸਮਝ ਗਈ। ਉਹਦੀ ਟਿਕਟ ਉਹ ਹੀ ਲਿਆਇਆ ਸੀ। ਉਹਨੇ ਇੱਕ ਦੀ ਥਾਂ 2 ਟਿਕਟਾਂ ਲੈ ਲਈਆਂ ਹੋਣਗੀਆਂ। ਪਿੰਡੀ ਕਿੱਧਰ? ਉਹ ਪਰੇਸ਼ਾਨ ਹੋ ਗਈ। ਉਹ ਉਹਨੂੰ ਜ਼ਿਆਦਾ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। ਉਹਨੇ ਆਖਿਆ, ਫਿਕਰ ਨਾ ਕਰ, ਤੈਨੂੰ ਅਪੜਾ ਕੇ ਪਰਤ ਆਵਾਂਗਾ। ਤੁਸੀਂ ਮੈਨੂੰ ਅਪੜਾਉਣ ਆਏ ਹੋ ਰਾਖੇ ਬਣ ਕੇ? ਕਿਉਂ, ਮੈਂ ਬਾਲੜੀ ਹਾਂ। ਮੈਂ ਤੇ ਤੇਰੇ ਨਾਲ ਕੁਝ ਵੇਲਾ ਗੁਜ਼ਾਰਨਾ ਚਾਹੁੰਦਾ। ਘਰ ਵਿੱਚ ਤੇ ਤੂੰ ਮੌਕਾ ਨਹੀਂ ਦਿੰਦੀ। ਤੁਸੀਂ ਚਲੇ ਜਾਓ ਪਲੀਜ਼। ਤੈਨੂੰ ਬੈੜਾ ਲੱਗਦਾ ਹੈ ਤੇ ਚਲਾ ਜਾਣਾ ਹੈ। ਆਖੋ ਤੇ ਚਲਦੀ ਗੱਡੀ ਵਿੱਚੋਂ ਛਾਲ ਮਾਰ ਦਿਆਂ। ਮਾਰ ਦਿਓ। ਨਹੀਂ, ਤੇਰੀ ਗੱਡੀ ਲੇਟ ਹੋ ਜਾਏਗੀ। ਹੋ ਜਾਣ ਦਿਓ। ਬਦਨਾਮੀ ਵੀ ਹੋਵੇਗੀ। ਉਹ ਤੇ ਹੁਣ ਵੀ ਹੋਣੀ ਏ। ਕਿਸੇ ਜਾਣ ਪਛਾਣ ਵਾਲੇ ਵੇਖ ਲਿਆ ਤੇ। ਕੋਈ ਨਹੀਂ ਇੱਥੇ ਜਾਣ ਪਛਾਣ ਵਾਲਾ, ਉਹਨੇ ਤਸੱਲੀ ਦਿੱਤੀ। ਨਿਕਲ ਵੀ ਆਇਆ ਤੇ ਫਿਰ ਕੀ ਹੋਇਆ? ਅਸੀਂ ਇੱਕੋ ਘਰ ਦੇ ਜੀ ਨਹੀਂ। ਜੀ ਨਹੀਂ। ਲਫ਼ਜ਼ਾਂ ਦੇ ਇਸ ਵਰਤਾਰੇ ਦਾ ਦੋਵਾਂ ਨੂੰ ਬੜਾ ਸਵਾਦ ਆਇਆ ਤੇ ਉਹ ਹੱਸਣ ਲੱਗ ਪਏ। ਅੱਛਾ, ਜ਼ਰਾ ਪਰਾਂ ਹੋ ਕੇ ਬੈਠੋ ਆਪਣੀ ਸੀਟ ਉੱਤੇ। ਫਰਹਾਨਾ ਬਾਰੀ ਵਿੱਚੋਂ ਬਾਹਰ ਵੇਖਦਿਆਂ ਆਖਿਆ। ਲੋਕੀ ਕੀ ਕਹਿਣਗੇ? ਕੁਝ ਨਹੀਂ ਆਖਦੇ। ਖਾਲਦ ਆਖਿਆ, ਪੜ੍ਹੇ ਲਿਖੇ ਮੁਹੱਜ਼ਬ ਤੇ ਸ਼ਹਿਰੀ ਬੰਦੇ ਨੇ। ਪੇਂਡੂ ਵੀ ਤੇ ਲਿਖ ਪੜ੍ਹ ਜਾਂਦੇ ਨੇ। ਉਹਨੇ ਛੇੜਿਆ। ਪਰ ਰਾਂਦੇ ਪੇਂਡੂ ਦੇ ਪੇਂਡੂ ਨੇ। ਖਾਲਦ ਆਖਿਆ, ਜਿੱਦ ਨਾਲ ਲਾਣ ਅਖੀਰ ਤੀਕ ਨਿਭਾ ਕੇ ਛੱਡਦੇ ਨੇ। ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੋਹਣੀ ਮਾਈਵਾਲ ਸਾਰੇ ਪੇਂਡੂ ਹੀ ਸਨ। ਪੜ੍ਹੇ ਲਿਖੇ ਹੁੰਦੇ ਤੇ ਕੰਨ ਪੜਵਾਉਂਦੇ ਨਾ ਡੁੱਬ ਕੇ ਮਰਦੇ। ਕੋਈ ਪੜ੍ਹੀ ਲਿਖੀ ਅੱਜ ਦੀ ਕੁੜੀ ਕੱਚੇ ਘੜੇ ਉੱਤੇ ਠਹਿਲ ਸਕਦੀ ਏ? ਕਿ ਇਹ ਸੱਚੀ ਗੱਲ ਏ? ਕਿਸੇ ਕਹਾਣੀਆਂ ਬਾਰੇ ਝੂਠ ਸੱਚ ਦਾ ਨਿਖੇੜਾ ਨਹੀਂ ਕੀਤਾ ਜਾ ਸਕਦਾ, ਨਾ ਕਰਨਾ ਚਾਹੀਦਾ ਹੈ। ਕਿਸੇ ਕਹਾਣੀਆਂ ਤੇ ਘੜੇ ਹੋਏ ਹੁੰਦੇ ਨੇ। ਕੁਝ ਸੱਚ ਹੁੰਦਾ ਹੈ, ਕੁਝ ਸ਼ਾਇਰ ਰਲਾ ਦਿੰਦੇ ਨੇ, ਪਰ ਉਹ ਵੀ ਕੂੜ ਨਹੀਂ ਹੁੰਦਾ। ਪੋਇਟਿਕ ਟਰੁੱਥ ਕਹਿ ਲਓ। ਅਸਲ ਗੱਲ ਤੇ ਉਹਨਾਂ ਇਨਸਾਨੀ ਜਜ਼ਬਿਆਂ ਦਾ ਇਜ਼ਹਾਰ ਹੁੰਦਾ ਹੈ ਜਿਹੜੇ ਪੜ੍ਹਨ ਸੁਣਨ ਵਾਲਿਆਂ ਦੇ ਦਿਲਾਂ ਵਿੱਚ ਪੈਦਾ ਹੁੰਦੇ ਤੇ ਉਹਨਾਂ ਦੀ ਤਹਿਜ਼ੀਬ ਕਰਦੇ ਨੇ। ਪਰ ਤੂੰ ਮੈਨੂੰ ਕਿਹੜੇ ਪਾਸੇ ਲਾ ਦਿੱਤਾ ਹੈ? ਮੈਂ ਨਹੀਂ ਲਾਇਆ, ਤੁਸੀਂ ਆਪੂ ਲੱਗ ਗਏ ਹੋ। ਆਹੋ ਠੀਕ ਆਖਣੀ ਹੈ, ਮੈਂ ਆਪੂ ਲੱਗ ਗਿਆ। ਮੇਰਾ ਮਤਲਬ ਸੀ ਭਈ ਫਰਹਾਨਾ ਨੂੰ ਵਜ਼ਾਹਤ ਲਈ ਲਫ਼ਜ਼ ਨਾ ਲੱਭੇ। ਪਤਾ ਨਹੀਂ ਕੀ ਮਤਲਬ ਸੀ ਮੇਰਾ। ਤੇਰੇ ਮਤਲਬ ਦਾ ਤੇ ਮੈਨੂੰ ਪਤਾ ਨਹੀਂ, ਉਹਨੇ ਆਖਿਆ। ਪਰ ਮੇਰਾ ਇੱਕੋ ਮਤਲਬ, ਇੱਕੋ ਖਾਹਿਸ਼ ਸੀ, ਤੇਰੇ ਨਾਲ ਦਿਲ ਦੀਆਂ ਗੱਲਾਂ ਕਰਾਂ। ਜੇ ਅੰਮੀ ਜਾਂ ਕੁੜੀਆਂ ਸਟੇਸ਼ਨ ਉੱਤੇ ਵੇਖ ਲੈਂਦੀਆਂ ਤੇ ਫਿਰ? ਮੈਂ ਬਹੁ ਪਹਿਲਾਂ ਆ ਗਿਆ ਸਾਂ, ਨਾਲੇ ਕੈਦ ਰੱਖੀ ਹੋਈ ਸੀ। ਜਦੋਂ ਕੁੱਲੀ ਦੇ ਪਿੱਛੇ ਤੁਸੀਂ ਨਸਦੀਆਂ ਡੱਬੇ ਵੱਲ ਆ ਰਹੀਆਂ ਸੋ, ਮੈਂ ਟਾਇਲਟ ਵਿੱਚ ਲੁਕ ਗਿਆ। ਖਲੋਤੀ ਗੱਡੀ ਵਿੱਚ ਟਾਇਲਟ ਜਾਣਾ ਮਨ੍ਹਾ ਹੈ, ਉਹਨੇ ਹੱਸ ਕੇ ਆਖਿਆ। ਉਹਦਾ ਡਰ ਹੁਣ ਲੈ ਗਿਆ ਸੀ। ਜਾਣਾ ਮਨ੍ਹਾ ਨਹੀਂ, ਉੱਥੇ ਜਾ ਕੇ ਗੰਦ ਪਾਣਾ ਮਨ੍ਹਾ ਹੈ। ਦੋਵੇਂ ਹੱਸਣ ਲੱਗ ਪਏ। ਕੁਝ ਚਿਰ ਦੋਵੇਂ ਪੱਕੀਆਂ ਹੋਈਆਂ ਮੁੰਜੀ ਦੀਆਂ ਫਸਲਾਂ ਵੇਖਦੇ ਰਹੇ। ਫਿਰ ਉਹਨੇ ਆਖਿਆ, ਤੁਸੀਂ ਰਿਜ਼ਵਾਨਾ ਫਰਜ਼ਾਨਾ ਦੇ ਸਾਹਮਣੇ ਤੇ ਕੁਝ ਖਿਆਲ ਕਰਿਆ ਕਰੋ। ਵੇਖਦੇ ਹੋ ਤੇ ਮੂੰਹ ਅੱਡ ਕੇ ਵੇਖਦੇ ਹੀ ਰਹਿੰਦੇ ਹੋ। ਮੈਨੂੰ ਬੜੀ ਸ਼ਰਮ ਆਉਂਦੀ ਏ। ਉਹ ਸਭ ਜਾਣਦੀਆਂ ਨੇ। ਤੈਨੂੰ ਪਤਾ ਏ, ਜਦੋਂ ਉਹ ਇਕੱਲੀਆਂ ਮੇਰੇ ਕੋਲ ਬੈਠੀਆਂ ਹੋਣ, ਅਸੀਂ ਤੇਰੀਆਂ ਹੀ ਗੱਲਾਂ ਕਰਦੇ ਰਹਿੰਦੇ ਹਾਂ। ਤੁਹਾਨੂੰ ਹੋਰ ਕੋਈ ਮੌਜੂ ਨਹੀਂ ਲੱਭਦਾ? ਇਹਦੇ ਨਾਲੋਂ ਚੰਗਾ ਤੇ ਪਿਆਰਾ ਹੋਰ ਮੌਜੂ ਕੀ ਹੋ ਸਕਦਾ ਹੈ? ਪਰ ਤੁਸੀਂ ਮੇਰੇ ਬਾਰੇ ਕੁਝ ਨਹੀਂ ਜਾਣਦੇ। ਮੈਂ ਸਿਰਫ ਇਹ ਜਾਣਨਾ ਪਈ ਮੈਨੂੰ ਤੇਰੇ ਨਾਲ ਪਿਆਰ ਏ। ਸੱਚੀ ਮੁੱਚੀ? ਸੱਚੀ ਮੁੱਚੀ। ਰੱਬ ਦੀ ਸਹੁੰ? ਉਹ ਫੇਰ ਅਸੀਂ। ਆਹੋ ਚੰਨਾ, ਰੱਬ ਦੀ ਸਹੁੰ। ਫਿਲਮਾਂ ਥੋੜ੍ਹੀਆਂ ਵੇਖਿਆ ਕਰੋ। ਨਜ਼ਰ ਵੀ ਖਰਾਬ ਹੁੰਦੀ ਏ ਤੇ ਕੋਈ ਗਾਉਣ ਵੀ ਚੰਬੜ ਜਾਂਦੇ ਨੇ।
ਗਾਉਣ ਬੁਲਾਵਾ ਨਹੀਂ ਹੁੰਦੇ, ਇਹ ਤੇ ਦੁਖੀ ਦਿਲਾਂ ਦਾ ਮਲਮ ਹੁੰਦੇ ਨੇ। ਜਨਾਬ ਨੂੰ ਕੀ ਦੁੱਖ ਏ ਤੇਰੀਆਂ ਬੇਪਰਵਾਹੀਆਂ ਦਾ। ਕਦੀ ਕਦੀ ਮੈਨੂੰ ਜਾਪਦਾ ਏ ਜਿਵੇਂ ਹਨੇਰੇ ਵਿੱਚ ਟੱਕਰਾਂ ਮਾਰਦਾ ਫਿਰਦਾ। ਰਾਤ ਨੂੰ ਨਾ ਮਾਰਿਆ ਕਰੋ ਟੱਕਰਾਂ, ਸਵੇਲੇ ਉੱਠ ਕੇ ਮਾਰ ਲਿਆ ਕਰੋ। ਮਜ਼ਾਕ ਨਾ ਸਮਝ, ਉਹਨੇ ਆਖਿਆ, ਸੱਚ ਦੱਸ ਆਪਣੇ ਦਿਲ ਦੀ ਗੱਲ। ਮੈਂ ਭੁੱਲਾ ਤੇ ਨਹੀਂ ਫਿਰਦਾ? ਪਤਾ ਨਹੀਂ, ਕਿਹਨੂੰ ਪਤਾ ਏ? ਉਹਨੇ ਆਖਿਆ, ਸਹੀ ਸਹੀ ਕੁਝ ਦੱਸ ਇਸ ਤੋਂ ਪਹਿਲਾਂ ਕਿ ਮੈਂ ਬਹੁਤ ਅੱਗੇ ਅੱਪੜ ਜਾਵਾਂ। 40-45 ਮੀਲ ਤੇ ਆ ਗਏ ਹੋ, ਫਰਾਨਾ ਜਵਾਬ ਦਿੱਤਾ। ਗੁਜਰਾਂਵਾਲਾ ਲੰਘ ਗਿਆ ਏ, ਹੁਣ ਰੇਲ ਕਾਰ ਵਜ਼ੀਰਾਬਾਦ ਹੀ ਖਲੋਏਗੀ, ਉੱਥੋਂ ਵੀ ਵਾਪਸੀ ਹੋ ਸਕਦੀ ਏ। ਬਹੁਤਾ ਅੱਗੇ ਜਾਣ ਦੀ ਲੋੜ ਨਹੀਂ, ਵਾਪਸੀ ਦਾ ਕਿਰਾਇਆ ਜ਼ਿਆਦਾ ਲੱਗੇਗਾ। ਟਾਲ ਨਹੀਂ ਫਰਾ, ਉਹਨੇ ਹੋਰ ਉਦਾਸ ਲਹਿਜੇ ਵਿੱਚ ਆਖਿਆ। ਵਾਪਸੀ ਦਾ ਥੋੜ੍ਹਾ ਜਿਹਾ ਪੰਧ ਵੀ ਬੜਾ ਔਖਾ ਹੁੰਦਾ ਏ। ਸੱਚੀ? ਮੈਨੂੰ ਨਹੀਂ ਪਤਾ, ਫਰਾਨਾ ਆਖਿਆ। ਮੈਂ ਬੜੇ ਬੁੰਬਲ ਬੂਸੇ ਵਿੱਚ ਪਈ ਹੋਈ ਹਾਂ। ਕਿ ਕੁਝ ਨਹੀਂ, ਸ਼ਨਾਜ਼ ਦੀਆਂ ਗੱਲਾਂ ਤੋਂ ਮੈਨੂੰ ਜਿਹੜਾ ਹੌਸਲਾ ਮਿਲਿਆ ਸੀ ਤੂੰ ਉਹ ਢਾਹ ਰਹੀ ਹੈ। ਮੈਂ ਆਪੋ ਡੱਠੀ ਪਈ ਹਾਂ, ਆਪਣੇ ਟੋਟੇ ਜੋੜਦੀ ਰਹਿੰਦੀ ਹਾਂ। ਕੀ ਗੱਲ ਹੈ? ਤੈਨੂੰ ਕੀ ਦੁੱਖ ਹੈ? ਮੈਨੂੰ ਦੱਸ, ਮੈਂ ਤੇਰੀ ਮਦਦ ਕਰਾਂਗਾ, ਵਾਅਦਾ ਕਰਨਾ। ਕੋਈ ਮੇਰੀ ਮਦਦ ਨਹੀਂ ਕਰ ਸਕਦਾ। ਤੂੰ ਕਿਸੇ ਹੋਰ ਨਾਲ। ਉਹਨੂੰ ਆਪਣਾ ਸਵਾਲ ਜ਼ਹਿਰ ਲੱਗਾ ਤੇ ਉਹਨੇ ਵਿੱਚੇ ਛੱਡ ਦਿੱਤਾ। ਆਹੋ ਕਰਦੀ ਸਾਂ, ਫੇਰ ਕੀ ਹੋਇਆ? ਕੁਝ ਨਹੀਂ, ਉਹਨੇ ਬਾਰੀ ਵੱਲ ਮੂੰਹ ਕਰ ਲਿਆ। ਉਹਦੀ ਆਵਾਜ਼ ਤੋਂ ਪਤਾ ਲੱਗਦਾ ਸੀ ਜਿਵੇਂ ਉਹ ਰੋਣ ਨੂੰ ਡਿਕਲਾ ਰਹੀ ਹੋਵੇ। 10-15 ਮੀਲ ਚੁੱਪ ਚੁਪੀਤੇ ਲੰਘ ਗਏ। ਫੇਰ ਬਹਿਰਾ ਆਇਆ ਤੇ ਚਾਹ ਮੰਗਾਈ। ਸੀਟਾਂ ਦੀਆਂ ਟਰੇਵਾਂ ਖੋਲ੍ਹੀਆਂ ਤੇ ਦੋਵੇਂ ਚੁੱਪ ਕਰਕੇ ਚਾਹ ਪੀਣ ਲੱਗ ਪਏ, ਜਿਵੇਂ ਸਾਰੀਆਂ ਗੱਲਾਂ ਮੁੱਕ ਗਈਆਂ ਹੋਣ। ਪਰ ਗੱਲਾਂ ਵੀ ਕਦੀ ਏਡੀ ਛੇਤੀ ਮੁੱਕਦੀਆਂ ਨੇ? ਬੰਦਾ ਆਪਣੇ ਨਾਲ ਵੀ ਤੇ ਗੱਲਾਂ ਕਰ ਸਕਦਾ ਹੈ। ਬਾਹਰੋਂ ਚੁੱਪ ਜਾਪਦੇ ਬੰਦੇ ਦੇ ਅੰਦਰ ਵੀ ਤੇ ਖਿਆਲਾਂ ਦੀ ਹਨੇਰੀ ਜੁੱਲੀ ਹੋ ਸਕਦੀ ਏ। ਮੈਂ ਵਾਪਸ ਟੁਰ ਜਾਵਾਂਗਾ। ਉਹ ਖੁਰੇ ਕਿੱਥੋਂ ਕਿੱਥੋਂ ਫਿਰ ਕੇ ਆਇਆ ਸੀ, ਬੜੇ ਚਿਰ ਪਿੱਛੋਂ ਬੋਲਿਆ। ਗੁਜਰਾਤੋਂ? ਨਹੀਂ, ਤੁਹਾਡੇ ਘਰੋਂ। ਪਿੰਡ? ਨਹੀਂ, ਵੱਖਰਾ ਮਕਾਨ ਲੈ ਲਵਾਂਗਾ, ਆਪਣੇ ਪੈਰਾਂ 'ਤੇ ਖਲੋਵਾਂਗਾ, ਆਪਣੀ ਹਯਾਤੀ ਜੀਵਾਂਗਾ, ਸਭ ਕੁਝ ਭੁੱਲਣ ਦੀ ਕੋਸ਼ਿਸ਼ ਕਰਾਂਗਾ। ਬਸ ਬਸ, ਤੁਸੀਂ ਤੇ ਆਖਦੇ ਸੀ ਪੇਂਡੂ ਬੰਦੇ ਅਖੀਰ ਤੀਕ। ਇਹ ਅਖੀਰ ਹੀ ਏ। ਅਜੇ ਤੇ ਅੱਧ ਵਿੱਚ ਆਇਆ। ਰੇਲ ਕਾਰ ਆਈ ਏ, ਤੂੰ ਆਈ ਏ, ਮੈਂ ਤੇ ਗੱਡੀ ਚੜ੍ਹਿਆ ਹੀ ਨਹੀਂ, ਪਲੇਟਫਾਰਮ ਉੱਤੇ ਹੀ ਖਲੋਤਾ। ਜੇ ਤੁਸੀਂ ਆਏ ਹੀ ਨਹੀਂ ਤੇ ਚਾਹ ਕਿੰਨੇ ਮੰਗਾਈ ਏ ਤੇ ਪੈਸੇ ਕੌਣ ਦੇਗਾ? ਇੱਕ ਵਾਰੀ ਖਾਲਦ ਆਖਿਆ, ਮੈਂ ਪਿੰਡ ਦੇ ਇੱਕ ਬੰਦੇ ਦਾ ਜਨਾਜ਼ਾ ਪੜ੍ਹਨ ਗਿਆ। ਜਨਾਜ਼ਾ ਪੜ੍ਹ ਕੇ ਵਾਰੀ ਸਾਰਿਆਂ ਉਹਦਾ ਮੂੰਹ ਡਿੱਠਾ। ਜਦੋਂ ਮੇਰੀ ਵਾਰੀ ਆਈ, ਮੈਂ ਇਹ ਵੇਖ ਕੇ ਤ੍ਰਹਿ ਗਿਆ, ਉਹ ਮੈਂ ਸਾਂ। ਫੇਰ ਉਹਨਾਂ ਮੈਨੂੰ ਦਫਨਾ ਦਿੱਤਾ। ਫੇਰ ਮੁਨਕਰ ਨਕੀਰ ਆਏ, ਮੇਰਾ ਹਿਸਾਬ ਕਿਤਾਬ ਹੋਇਆ ਤੇ ਮੈਨੂੰ ਆਪਣੇ ਨਾਲ ਕਿਧਰੇ ਉੱਪਰ ਅਸਮਾਨ 'ਤੇ ਲੈ ਗਏ। ਪਰ ਬਰਜ਼ਖ ਦੇ ਦਾਰੋਗੇ ਪਛਾਣ ਲਿਆ। ਇਹ ਤੁਸੀਂ ਹਰ ਵਾਰੀ ਇਹਨੂੰ ਕਿਉਂ ਫੜ ਲਿਆਉਂਦੇ ਹੋ? ਉਹਨਾਂ ਆਪਣੇ ਕਾਗਜ਼ਾਂ ਦੀ ਪੜਤਾਲ ਕੀਤੀ ਤੇ ਮੈਨੂੰ ਫੇਰ ਦੁਨੀਆ ਵਿੱਚ ਛੱਡ ਦਿੱਤਾ। ਜਦੋਂ ਮੈਨੂੰ ਆਪਣੇ ਘਰ ਵਿੱਚ ਹੋਸ਼ ਆਈ ਤੇ ਮੈਂ ਮੰਜੀ ਦੀ ਥਾਵੇਂ ਭੋਏ ਉੱਤੇ ਡਿੱਗਾ ਪਿਆ ਸਾਂ ਤੇ ਮੇਰਾ ਬੰਦ ਦੁੱਖ ਰਿਹਾ ਸੀ। ਆਪਾ ਦਾ ਖਿਆਲ ਸੀ ਮੈਂ ਸੁੱਤਾ ਮੰਜੀ ਤੋਂ ਡਿੱਗ ਪਿਆ, ਪਰ ਮੇਰੇ ਮੂੰਹ ਵਿੱਚ ਕਬਰ ਦੀ ਰੇਤ ਕਿੱਥੋਂ ਆ ਗਈ? ਇਹ ਦੌਰਾ ਫੇਰ ਵੀ ਕਦੀ ਪਿਆ? ਕਿਹੜਾ ਦੌਰਾ? ਇਹ ਮਿਰਗੀ ਸ਼ਿਰਗੀ ਦਾ, ਉਹਨੇ ਹੱਸ ਕੇ ਆਖਿਆ। ਮਿਰਗੀ ਨਹੀਂ, ਇਹ ਮਰਗ ਦਾ ਦੌਰਾ ਹੈ। ਮੈਨੂੰ ਕਈ ਵਾਰੀ ਪੈ ਚੁੱਕਾ ਹੈ। ਬਸ ਮੈਂ ਖਲੋਤਾ ਬੈਠਾ ਲੇਟਿਆ ਹੋਇਆ ਜਾਂ ਟੁਰਦਾ ਅਡੋਲ ਮਰ ਜਾਣਾ ਤੇ ਮੇਰੇ ਲਈ ਵੇਲਾ ਖਲੋ ਜਾਂਦਾ ਹੈ। ਹਰ ਸ਼ੈ ਸਾਕਨ ਹੋ ਜਾਂਦੀ ਹੈ। ਹੁਣ ਵੀ ਮੈਂ ਥੋੜ੍ਹਾ ਚਿਰ ਪਹਿਲਾਂ ਮਰ ਗਿਆ ਸਾਂ। ਕੁਝ ਮਿੰਟਾਂ ਸਕਿੰਟਾਂ ਲਈ ਮੈਨੂੰ ਆਪਣੀ ਹੋਂਦ ਦਾ ਪਤਾ ਨਾ ਰਿਹਾ। ਨਾ ਕਰੋ ਇਹੋ ਜਿਹੀਆਂ ਗੱਲਾਂ। ਮੈਂ ਘਰ ਵਿੱਚ ਬੜਾ ਲਾਡਾ, ਇੱਕੋ ਪੁੱਤਰ ਰਹਿ ਗਿਆ, ਇੱਕੋ ਇੱਕ ਭਰਾ, ਪਿੰਡ ਦਾ ਸਭ ਤੋਂ ਬਹੁਤਾ ਪੜ੍ਹਿਆ ਹੋਇਆ। ਪਿੰਡ ਦੇ ਮੁੰਡੇ ਮੇਰੀ ਰੀਸ ਕਰਦੇ ਨੇ। ਹਾਣ ਦੀਆਂ ਕੁੜੀਆਂ ਮੇਰੇ ਨਾਲ ਗੱਲ ਕਰਨ ਨੂੰ ਤਰਸਦੀਆਂ ਨੇ। ਕਦੀ ਕੋਈ ਮੇਰੀ ਗੱਲ ਨਹੀਂ ਮੁੜਦਾ, ਮੇਰੀ ਫਰਮਾਇਸ਼ ਨਹੀਂ ਟਾਲਦਾ। ਵੱਡੀ ਉਮਰ ਦੇ ਚੌਧਰੀ ਬੰਦੇ ਵੀ ਮੇਰੀ ਇੱਜ਼ਤ ਕਰਦੇ ਨੇ। ਸਕੂਲ ਕਾਲਜ ਵਿੱਚ ਵੀ ਹਮੇਸ਼ ਸਾਥੀਆਂ ਤੇ ਉਸਤਾਦਾਂ ਵਿੱਚ ਮਕਬੂਲ ਰਿਹਾ। ਤੇਰੇ ਮਾਪੇ ਤੇ ਭੈਣਾਂ ਵੀ ਮੈਨੂੰ ਚੰਗਾ ਸਮਝਦੇ ਨੇ। ਸਿਰਫ ਇੱਕ ਤੂੰ ਹੈ ਜਿਹੜੀ ਮੇਰੇ ਵਜੂਦ ਦੀ ਨਫੀ ਕਰ ਦੇਣੀ ਹੈ, ਜਿਹਨੂੰ ਮੈਂ ਕਈ ਵਾਰੀ ਦਿਸਦਾ ਹੀ ਨਹੀਂ ਤੇ ਮੈਨੂੰ ਆਪਣੇ ਆਪ ਨੂੰ ਲੱਭਣਾ ਪੈਂਦਾ ਹੈ। ਆਪਣੀ ਹੋਂਦ, ਆਪਣੇ ਵਜੂਦ ਨੂੰ ਢੂੰਢਣਾ ਪੈਂਦਾ ਹੈ। ਕਦੀ ਛੇਤੀ ਲੱਭ ਲੈਣਾ, ਕਦੀ ਚਿਰ ਹੋ ਜਾਂਦਾ ਹੈ। ਲੱਭਣ ਦੇ ਇਸ ਵਕਫੇ ਵਿੱਚ ਮੈਂ ਬਾਜ਼ੇ ਵੇਲੇ ਮਰ ਜਾਣਾ
ਤੇ ਔਕੜ ਦਾ ਵੇਲਾ ਲੰਘ ਜਾਂਦਾ ਏ, ਮਰਾਂ ਨਾ ਤੇ ਕਿਵੇਂ ਲੰਘੇ। ਚੰਗੀਆਂ ਗੱਲਾਂ ਕਰਦਿਆਂ ਕਰਦਿਆਂ ਇਹ ਕੀ ਸ਼ੁਰੂ ਕਰ ਦਿੱਤਾ ਜੇ? ਚੁੱਪ ਕਰੋ, ਮੇਰੇ ਦਿਲ ਨੂੰ ਕੁਝ ਹੁੰਦਾ ਏ, ਕਿਧਰੇ ਮੈਂ ਵੀ ਨਾ ਮਰ ਜਾਵਾਂ। ਮੇਰੀ ਥਾਵੇਂ ਮੇਰੀ ਮਈਅਤ ਤਪੜੇ ਤੇ ਉਹਨਾਂ ਦਾ ਸਾਰਾ ਵਿਆਹ ਖਰਾਬ ਹੋ ਜਾਏਗਾ। ਅੱਛਾ ਹੁਣ ਨਹੀਂ ਬੋਲਾਂਗਾ। ਮੈਂ ਬੋਲਣ ਤੋਂ ਤਾਂ ਨਹੀਂ ਡਕਿਆ, ਜੀਵਨ ਤੋਂ ਵੀ ਨਾ ਡੱਕ। ਤੂੰ ਧੱਕਾ ਦੇ ਦਿੱਤਾ ਤੇ ਮੇਰੇ ਕੋਲੋਂ ਸੰਭਲਿਆ ਨਹੀਂ ਜਾਣਾ। ਬੰਦੇ ਨੂੰ ਇੰਨਾ ਨਾਜ਼ੁਕ ਨਹੀਂ ਹੋਣਾ ਚਾਹੀਦਾ। ਹਰ ਤਰ੍ਹਾਂ ਦੇ ਹਾਲਾਤ ਲਈ ਤਿਆਰ ਰਹਿਣਾ ਚਾਹੀਦਾ ਏ। ਗੱਡੀ 'ਤੇ ਬਹਿਣ ਲੱਗਿਆਂ ਉਹਦੇ ਖਰਾਬ ਤੇ ਲੇਟ ਹੋ ਜਾਣ ਲਈ ਤੇ ਕਿਸੇ ਵੱਡੇ ਹਾਦਸੇ ਲਈ ਵੀ ਉਹ ਉਹਦੇ ਮੂੰਹ ਵੱਲ ਵੇਖਣ ਲੱਗ ਪਿਆ। ਬੜੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਈ ਏ। ਕਿੱਥੋਂ ਪੜ੍ਹੀਆਂ ਸੁਣੀਆਂ ਨਹੀਂ? ਸਾਨੂੰ ਔਰਤਾਂ ਨੂੰ ਵੀ ਰੱਬ ਨੇ ਦਿਮਾਗ ਦਿੱਤਾ ਹੋਇਆ ਹੈ, ਅਸੀਂ ਵੀ ਸੋਚ ਸਕਨੀਆਂ। ਅੱਛਾ, ਉਹਨੇ ਲਫ਼ਜ਼ ਅੱਛਾ ਨੂੰ ਹੈਰਤ ਦੇ ਪਾਣੀ ਵਿੱਚ ਭਿਉਂ ਕੇ ਤੇ ਇੰਜ ਲਮਕਾ ਕੇ ਅਦਾ ਕੀਤਾ ਭਈ ਉਹਦਾ ਹਾਸਾ ਛੁੱਟ ਗਿਆ। ਸਾਹਮਣੇ ਦੀਆਂ ਸੀਟਾਂ ਉੱਤੇ ਬੈਠੇ ਉਧੱਕੜ ਉਮਰ ਦੇ ਬੰਦਾ ਤੇ ਜ਼ਨਾਨੀ ਕਦੀ ਉਹਨਾਂ ਨੂੰ ਹਸਰਤ ਤੇ ਕਦੀ ਗੁੱਸੇ ਭਰੀਆਂ ਨਜ਼ਰਾਂ ਨਾ ਵੇਖਦੇ। ਗੱਡੀ ਚੱਲਣ ਦਾ ਇੱਕ ਦਰਵਾਸ ਜਿਹਾ ਤੇ ਲੈਣ ਦੇ ਜੋੜਾਂ ਉੱਤੋਂ ਲੰਘਣ ਦੀ ਠੁਕ ਠੁਕ ਸੁਣਾਈ ਦਿੰਦੀ, ਪਰ ਸ਼ੀਸ਼ੇ ਬੰਦ ਹੋਣ ਪਾਰੋਂ ਬਹੁਤਾ ਸ਼ੋਰ ਨਹੀਂ ਸੀ। ਇਸ ਲਈ ਉਹ ਹੌਲੀ ਬੋਲਦੇ ਤਾਂ ਵੀ ਇੱਕ ਦੂਜੇ ਨੂੰ ਸਮਝ ਆ ਜਾਂਦੀ। ਸਗੋਂ ਜਿਹੜਾ ਲਫ਼ਜ਼ ਸਾਫ਼ ਨਾ ਸੁਣੀਂਦਾ ਉਹ ਵੀ ਸਮਝ ਲੈਂਦੇ। ਡੱਬੇ ਵਿੱਚ ਬਹੁਤੇ ਲੋਕੀ ਆਪਣੇ ਆਪ ਵਿੱਚ ਮਗਨ ਸਨ, ਜਾਂ ਨਾਲ ਦਿਆਂ ਨਾਲ ਕਦੀ ਕੋਈ ਗੱਲ ਕਰ ਲੈਂਦੇ ਜਾਂ ਅਖਬਾਰਾਂ ਰਿਸਾਲੇ ਪੜ੍ਹਦੇ ਰਹਿੰਦੇ। ਦੂਰ ਇੱਕ ਸੀਟ ਉੱਤੇ ਬੈਠਾ ਜਵਾਨ ਜਿਹਾ ਬੰਦਾ, ਜਿਹਦੀ ਸ਼ਕਲ ਉਹਨੂੰ ਵੇਖੀ ਹੋਈ ਲੱਗਦੀ, ਜਰੇ ਜਰੇ ਉਹਨਾਂ ਵੱਲ ਵੇਖਦਾ, ਪਰ ਉਹ ਉਹਦੇ ਕੋਲੋਂ ਨਜ਼ਰਾਂ ਬਚਾਉਂਦਾ। ਉਹ ਕਿਸੇ ਵਾਕਫ ਬੰਦੇ ਨੂੰ ਮਿਲਣਾ ਨਹੀਂ ਚਾਹੁੰਦਾ ਸੀ। ਫਰਹਾਨਾ ਬਾਰੇ ਕੋਈ ਪੁੱਛੇ ਵੀ ਤੇਰੀ ਕੀ ਲੱਗਦੀ ਏ ਤੇ ਉਹ ਕੀ ਜਵਾਬ ਦੇਗਾ? ਨਾਲੇ ਵਕਤ ਜ਼ਾਇਆ ਹੋਵੇਗਾ। ਇਹੋ ਜਿਹਾ ਮੌਕਾ ਫੇਰ ਪਤਾ ਨਹੀਂ ਕਦੀ ਲੱਭਣਾ ਹੈ ਕਿ ਨਹੀਂ। ਉਹਦਾ ਇੱਕ ਪਲ ਲੱਖਾਂ ਦਾ ਸੀ। ਜੇਲਮ ਆਇਆ ਤੇ ਉਹ ਬਾਹਰੋਂ ਫਲ ਫਰੂਟ ਤੇ ਚਲਗੋਜ਼ੇ ਲੈ ਆਇਆ। ਆ ਕੇ ਸੀਟ ਉੱਤੇ ਬੈਠਾ ਤੇ ਉਹਨੇ ਆਖਿਆ, ਆਰਾਮ ਨਾਲ ਜਾਣਾ ਸੀ, ਐਡਾ ਸਾਹ ਚੜਾਉਣ ਦੀ ਕੀ ਲੋੜ ਸੀ? ਮੈਂ ਆਖਿਆ ਗੱਡੀ ਨਾ ਟੁਰ ਜਾਏ, ਇਹ ਫਿਰ ਸਾਰੀ ਹਯਾਤੀ ਮੇਰੇ ਹੱਥ ਨਹੀਂ ਆਉਣੀ। ਫਿਕਰ ਦੀ ਕੀ ਲੋੜ ਸੀ? ਜ਼ੰਜੀਰ ਖਿੱਚ ਕੇ ਰੋਕ ਲੈਂਦੀ, ਭਾਵੇਂ ਜੁਰਮਾਨਾ ਦੇਣਾ ਪੈ ਜਾਂਦਾ। ਸੱਚੀ ਮੁੱਚੀ ਮੈਨੂੰ ਰੱਬ ਦੀ ਸਹੁੰ, ਬਸ ਬਸ ਅੱਗੇ ਨਹੀਂ। ਉਹਨੇ ਥੋੜ੍ਹਾ ਜਿਹਾ ਫਲ ਚੱਖਿਆ, ਫਿਰ ਚਲਗੂਜ਼ੇ ਛਿੱਲਣ ਲੱਗ ਪਈ। ਗੱਡੀ ਟੁਰੀ ਤੇ ਆਖਣ ਲੱਗੀ, ਉਹ ਇੱਕ ਜ਼ਨਾਨੀ ਮੈਨੂੰ ਬੜਾ ਘੂਰ ਘੂਰ ਕੇ ਵੇਖਦੀ ਏ, ਕਿਧਰੇ ਪਛਾਣਦੀ ਨਾ ਹੋਵੇ। ਤੂੰ ਉਹਦੇ ਵੱਲ ਵੇਖ ਹੀ ਨਾ, ਉਹਨੇ ਸਲਾਹ ਦਿੱਤੀ। ਮੇਰਾ ਵੀ ਕੋਈ ਵਾਕਫ ਉੱਧਰ ਬੈਠਾ ਹੈ, ਪਰ ਮੈਂ ਅਣਜਾਣ ਬਣਿਆ ਹੋਇਆ। ਕਬੂਤਰ ਦੇ ਅੱਖਾਂ ਬੰਦ ਕਰ ਲੈਣ ਨਾਲ ਬਿੱਲੀ ਟੁਰ ਨਹੀਂ ਜਾਂਦੀ, ਪਰ ਖੌਫ ਤੇ ਘਟ ਜਾਂਦਾ ਏ। ਮੇਰਾ ਜੀ ਕਰਦਾ ਏ, ਉਹਨੇ ਆਖਿਆ, ਅੱਜ ਗੱਡੀ ਲੇਟ ਹੋ ਜਾਏ, ਸਾਰੀ ਰਾਤ ਗੱਲਾਂ ਕਰਦੇ ਰਹੀਏ। ਜਨਾਬ ਤੁਸੀਂ ਅਜੇ ਵਾਪਸ ਵੀ ਆਉਣਾ ਹੈ, ਕੋਈ ਚੰਗੀ ਦੁਆ ਮੰਗੋ। ਆਹੋ ਸੱਚ, ਪਰ ਮੈਂ ਵਾਪਸ ਕਿਸ ਤਰ੍ਹਾਂ ਆਵਾਂਗਾ? ਉਹ ਤੇ ਬੜਾ ਔਖਾ ਸਫ਼ਰ ਹੋਣਾ ਹੈ। ਉਹ ਫਾਸਲਾ ਜਿੱਦਾਂ ਤੇਰੇ ਨਾਲ ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਾ, ਬੜਾ ਲੰਮਾ ਹੋ ਜਾਣਾ ਹੈ। ਉਹ ਰਾਹ ਦੇ ਰੁੱਖ ਤੇ ਪੈਲੀਆਂ ਤੇ ਸ਼ਹਿਰ ਗਿਰਾਂ ਜਿਹੜੇ ਤੇਰੇ ਨਾਲ ਬੈਠਿਆਂ ਚੰਗੇ ਲੱਗ ਰਹੇ ਨੇ, ਤੇਰੀ ਯਾਦ ਦਿਵਾ ਕੇ ਉਦਾਸ ਕਰਨਗੇ। ਬੱਸ ਜਾਂ ਵੈਗਨ ਤੇ ਆ ਜਾਣਾ, ਉਹਦਾ ਰੂਟ ਵੱਖਰਾ ਹੁੰਦਾ ਹੈ। ਕਿ ਫੇਰ ਤੇਰੀ ਯਾਦ ਨਹੀਂ ਸਤਾਏਗੀ? ਹਾਏ ਮੈਂ ਕੋਈ ਮਰ ਚੱਲੀ ਹਾਂ, 2-3 ਰਾਤਾਂ ਰਹਿ ਕੇ ਆ ਜਾਵਾਂਗੀ। ਮੈਂ ਇਹ ਰਾਤਾਂ ਪਿੰਡ ਕੱਟ ਲਵਾਂਗਾ। ਇੱਕ ਦਿਨ ਪਹਿਲਾਂ ਜਾਂ ਪਿੱਛੋਂ ਆਉਣਾ, ਘਰ ਵਾਲੇ ਕੀ ਸੋਚਣਗੇ ਪਈ? ਉਹ ਤੇ ਸਭ ਕੁਝ ਸੋਚੀ ਬੈਠੇ ਨੇ, ਢਿੱਲ ਸਿਰਫ ਤੇਰੇ ਵੱਲੋਂ ਹੈ। ਠੀਕ ਹੈ, ਮੈਂ ਵੀ ਸੋਚਾਂਗੀ। ਤੁਹਾਡੀ ਦਰਖਾਸਤ ਅਪੜ ਗਈ ਹੈ। ਸ਼ੁਕਰ ਹੈ, ਦਰਖਾਸਤ ਦੀ ਰਸੀਦ ਤੇ ਦਿੱਤੀ ਨਹੀਂ ਤੇ ਗਰੀਬਾਂ ਦੀਆਂ ਅਰਜ਼ੀਆਂ ਫਾਈਲਾਂ ਵਿੱਚ ਹੀ ਰਹਿ ਜਾਂਦੀਆਂ ਨੇ। ਵੱਡੇ ਗਰੀਬ ਵੇਖੋ, ਵਾਪਸ ਆਉਂਦਿਆਂ ਹੀ ਆਪਣਾ ਫੈਸਲਾ ਦੱਸ ਦੇਣਾ। ਮੈਂ ਤੇ ਕੁਝ ਹੋਰ ਵੀ ਦੱਸਣਾ ਚਾਹੁੰਦੀ ਹਾਂ, ਪਰ ਹੌਸਲਾ ਨਹੀਂ ਪੈਂਦਾ। ਦੱਸ ਦੇ, ਮੇਰੇ ਵਿੱਚ ਸੁਣਨ ਦਾ ਹੌਸਲਾ ਏ। ਆਪੂ ਤੇ ਆਖਿਆ ਹੀ, ਬੰਦੇ ਨੂੰ ਹਰ ਤਰ੍ਹਾਂ ਦੇ ਹਾਲਾਤ ਲਈ ਤਿਆਰ ਰਹਿਣਾ ਚਾਹੀਦਾ ਹੈ, ਤੇ ਤੂੰ ਜਿੰਨੇ ਮਰਜ਼ੀ ਆ ਤੀਰ ਮਾਰ, ਮੇਰਾ ਸੀਨਾ ਹਾਜ਼ਰ ਹੈ। ਮੇਰੀ ਇੱਕ ਸਹੇਲੀ ਹੈ, ਮਜ਼ਾਂਗ ਰਹਿੰਦੀ ਏ, ਐਫਏ ਵਿੱਚ ਛੱਡ ਗਈ ਸੀ। ਉਹਦਾ ਭਰਾ ਏ। ਉਹ ਚੁੱਪ ਕਰ ਗਈ। ਹੋਰ ਬੋਲਣ ਦੱਸਣ ਦੀ ਲੋੜ ਵੀ ਕੀ ਸੀ? ਗੱਲ ਤੇ 2 ਜੁਮਲਿਆਂ ਵਿੱਚ ਮੁੱਕ ਗਈ ਸੀ। ਉਹਨੂੰ ਜਾਪਿਆ ਗੱਡੀ ਉਹਦੇ ਉੱਪਰੋਂ ਲੰਘ ਰਹੀ ਏ। ਕੁਝ ਚਿਰ ਪਿੱਛੋਂ ਜਦੋਂ ਅਖੀਰਲੀ ਬੋਗੀ ਵੀ ਲੰਘ ਗਈ, ਉਹਨੇ ਆਪਣੇ ਜਿਸਮ ਦੇ ਟੋਟੇ ਇਕੱਠੇ ਕੀਤੇ, ਲੱਤਾਂ ਬਾਹਾਂ ਸਿਰ ਤੇ ਆਂਦਰਾਂ। ਉਹਨੇ ਸਾਰੇ ਟੋਟੇ ਜੋੜ ਕੇ ਸਗਵਾਂ ਖਾਲਦ ਬਣਾਇਆ, ਪਰ ਉਹ ਇੱਕ ਬੇਜਾਨ ਪੁਤਲਾ ਸੀ। ਖੋਰੇ ਜਿੰਦ ਕਿੱਥੇ ਸੀ? ਖੋਰੇ ਹਵਾ ਵਿੱਚ ਉੱਡ ਗਈ ਸੀ, ਜਾਂ ਗੱਡੀ ਆਪਣੇ ਪਹੀਆਂ ਨਾਲ ਵੜੇਟ ਕੇ ਲੈ ਗਈ ਸੀ? ਬਸ ਇੰਨੀ ਹਿੰਮਤ ਸੀ। ਉਹਨੇ ਜਿਵੇਂ ਫੂਕ ਮਾਰਿਆ ਤੇ ਉਹ ਜੀਉ ਪਿਆ। ਮੈਂ ਸੁਣ ਰਿਹਾ,
ਅੱਗੇ ਦੱਸ। ਕਿ ਦੱਸਾਂ, ਅਸੀਂ ਬਹੁਤ ਦੂਰ ਚਲੇ ਗਏ, ਪਰ ਉਹਨੇ ਹਮੇਸ਼ ਲਈ ਮਰ ਜਾਣਾ ਸੀ ਜੇ ਇਹ ਪਰ ਨਾ ਹੁੰਦਾ। ਆਮ ਵਰਤੋਂ ਦੇ ਲਫ਼ਜ਼ ਕਦੀ ਕਿੰਨੇ ਕੀਮਤੀ ਬਣ ਜਾਂਦੇ ਨੇ। ਐਸ ਦੋ ਹਰਫੀ ਲਫ਼ਜ਼ ਪਰ ਨੂੰ ਕਦੀ ਨਾ ਭੁੱਲੀ ਖਾਲਦ, ਐਸ ਤੈਨੂੰ ਨਵੀਂ ਹਯਾਤੀ ਬਖਸ਼ੀਏ। ਪਰ ਕਿ ਉਹਨੇ ਹੱਸ ਕੇ ਆਖਿਆ, ਦੱਸ ਅਜੇ ਮੈਂ ਜਿਉਣਾ। ਪਰ ਉਹਦੇ ਬਾਰੇ ਚੰਗੀਆਂ ਰਿਪੋਰਟਾਂ ਨਹੀਂ। ਕਿ ਨੇ ਪਹਿਲੋਂ ਤਾਂ ਮੈਂ ਸਮਝਦੀ ਰਹੀ ਘਰ ਵਾਲੇ ਵਾਅਦਾ ਕਰਦੇ ਨੇ, ਪਰ ਫਿਰ ਮੇਰੀ ਇੱਕ ਹੋਰ ਸਹੇਲੀ ਦੇ ਅੱਬਾ ਜੀ ਨੇ ਵੀ ਦੱਸਿਆ ਉਹ ਮਸ਼ਕੂਕ ਜਿਹੇ ਲੋਕੀ ਨੇ। ਦਿਲ ਦੀ ਆਵਾਜ਼ ਵੀ ਸੁਣਨੀ ਚਾਹੀਦੀ ਏ। ਉਹ ਕੀ ਆਖਦਾ ਹੈ? ਉਹਨੇ ਬੜੀ ਫਿਆਜ਼ੀ ਨਾਲ ਆਖਿਆ, ਦਿਲ ਉਤਰੇ ਦੇ ਟੋਟੇ ਹੋ ਗਏ ਨੇ, ਇੱਕ ਯਹਾਂ ਗਿਰਾ, ਇੱਕ ਵਹਾਂ ਗਿਰਾ, ਇੱਕ ਟੋਟਾ ਤੇ ਗਵਾਚ ਹੀ ਗਿਆ ਏ। ਤੇਰੇ ਕੋਲ ਇਸ ਵੇਲੇ ਨਗਦ ਕਿੰਨੇ ਟੋਟੇ ਨੇ? ਇੱਕ ਵੀ ਨਹੀਂ, ਸਾਰੇ ਵੰਡ ਛੱਡੇ, ਖੁੱਸ ਗਏ, ਚੋਰੀ ਹੋ ਗਏ। ਅੱਜ ਕੱਲ੍ਹ ਸਿਰਫ ਗੁਰਦਿਆਂ ਉੱਤੇ ਹੀ ਗੁਜ਼ਾਰਾ ਏ। ਆਹੋ, ਦੂਜਾ ਨਹੀਂ ਲੱਗ ਸਕਦਾ, ਨਵਾਂ ਆਪਰੇਸ਼ਨ ਕਰਾਉਣਾ ਪੈਂਦਾ ਹੈ, ਪਿਬੰਧਕਾਰੀ। ਕੀ ਹਰਜ ਏ, ਕਰਾ ਤੇ ਰਹੀ ਹਾਂ। ਅੱਛਾ ਹੋ ਰਿਹਾ ਏ, ਚੰਗੀ ਖਬਰ ਏ, ਪਰ ਨਵਾਂ ਕਿੱਥੋਂ ਲੱਭਾ? ਇੱਕ ਪੇਂਡੂ ਜਿਹਾ ਬੰਦਾ ਸੀ, ਗਲੀ ਗਲੀ ਹੋਕਾ ਦਿੰਦਾ ਫਿਰਦਾ ਸੀ, ਦਿਲ ਲੈ ਲਓ ਦਿਲ। ਸਾਡੇ ਬੂਹੇ ਅੱਗੇ ਆਇਆ ਤੇ ਮੈਂ ਖਰੀਦ ਲਿਆ। ਕੀ ਭਾਅ ਲੱਭਾ? ਬੜਾ ਮਹਿੰਗਾ ਮਿਲਿਆ ਸੀ, 40 ਵਿੱਚ। 40 ਆਨੇ ਰੁਪਈਏ, ਰਿਆਲ ਜਾਂ ਡਾਲਰ? ਜਿਗਰਾਤੇ, ਫੇਰ ਤੇ ਵਾਕਈ ਮਹਿੰਗਾ ਮਿਲਿਆ। ਬੜੀ ਮਹਿੰਗਾਈ ਹੋ ਗਈ ਏ, ਹਰ ਸ਼ੈ ਨੂੰ ਅੱਗ ਲੱਗ ਗਈ ਏ। ਕਦੀ ਹਲਾਲ ਕਰਨ ਵਾਲੇ ਨੂੰ ਹਲਾਲੀ ਦੇ ਤੌਰ 'ਤੇ ਮੁਫਤ ਦੇ ਛੱਡਦੇ ਸਨ, ਹੁਣ ਜਿਗਰਾਤੇ ਮੰਗਦੇ ਨੇ, ਉਹ ਵੀ 40। ਜਿਵੇਂ ਛੁਰੀ ਪੇਰਨਾ ਕੋਈ ਸੌਖਾ ਕੰਮ ਹੋਵੇ। ਕਈ ਵਾਰੀ ਤੇ ਜ਼ਬਾ ਕਰਨ ਵੇਲੇ ਵਿਚਾਰੇ ਉੱਤੇ ਲਹੂ ਦੀਆਂ ਛਿੱਟਾਂ ਪੈ ਜਾਂਦੀਆਂ ਨੇ, ਪਰ ਸਵਾਦ ਵੀ ਆਉਂਦਾ ਹੋਵੇਗਾ। ਆਉਂਦਾ ਹੈ ਨਾ? ਪਤਾ ਨਹੀਂ। ਆਹੋ ਜੀ, ਮਜ਼ਾ ਛੁਰੀ ਦਾ ਪੁੱਛੀਏ ਕੁੱਠਿਆਂ ਨੂੰ, ਜਿਨ੍ਹਾਂ ਜ਼ਿਬਾ ਕੀਤੇ ਉਹ ਕੀ ਜਾਣਦੇ ਨੇ। ਲੋਕੀ ਆਖਦੇ ਹੋਣਗੇ ਇਹਨਾਂ ਕਾਂ ਖਾਧੇ ਹੋਏ ਨੇ। ਜ਼ਰੂਰ ਖਾਧੇ ਹੋਣੇ ਨੇ। ਉਹ ਜਿਹੜੇ ਤਿੱਤਰ ਸਮਝ ਕੇ ਉਸ ਦਿਨ ਹੋਟਲ ਵਿੱਚ ਖਾਧੇ ਸਨ, ਉਹ ਕਾਂ ਹੀ ਹੋਣੇ ਨੇ। ਅੱਬੂ ਤੁਹਾਡੇ ਪਾਸ ਹੋਣ ਤੇ ਬੜੇ ਖੁਸ਼ ਸਨ, ਤੇ ਤੂੰ? ਮੇਰਾ ਉਦੋਂ ਤੀਕ 40 ਪੂਰਾ ਨਹੀਂ ਹੋਇਆ ਸੀ। ਕਦੋਂ ਪੂਰਾ ਹੋਇਆ? ਜਦੋਂ ਉਸ ਰਾਤੀ ਤੁਸੀਂ ਗਜ਼ਲ ਸੁਣਾਈ। ਤੁਹਾਡੀ ਆਵਾਜ਼ ਮੈਨੂੰ ਬੜੀ ਚੰਗੀ ਲੱਗੀ। ਸਿਰਫ ਆਵਾਜ਼? ਤੁਹਾਡੀਆਂ ਅੱਖਾਂ ਵਿੱਚ ਵੀ ਕੋਈ ਸੀ, ਇੱਕ ਸੱਚਾ ਤੇ ਨਰੋਇਆ ਜਜ਼ਬਾ। ਸ਼ੁਕਰੀਆ, ਪਰ ਤੇਰੇ ਗਾਉਣ ਵੇਲੇ ਮੇਰੇ ਉੱਤੇ ਕੀ ਬੀਤੀ ਮੈਂ ਉਹ ਨਹੀਂ ਦੱਸ ਸਕਦਾ। ਦੱਸਣ ਦੀ ਲੋੜ ਵੀ ਨਹੀਂ, ਮੇਰੀ ਤੇ ਐਵੇਂ ਜਿਹੀ ਆਵਾਜ਼ ਹੈ। ਇਹ ਕੋਈ ਮੇਰੇ ਕੋਲੋਂ ਪੁੱਛੇ। ਫੇਰ ਦਿਲ, ਇਹ ਗੱਡੀ ਅੱਜ ਕੋਈ ਬਹੁਤੀ ਤੇਜ਼ ਨਹੀਂ ਚੱਲਦੀ ਪਈ। 4 ਘੰਟੇ ਹੋ ਗਏ ਨੇ ਜਨਾਬ ਲਾਹੌਰੋਂ ਟੁਰਿਆ, ਮੈਨੂੰ ਤਾਂ 4 ਮਿੰਟ ਲੱਗੇ ਨੇ। ਹਾਏ ਤੁਸਾਂ ਵਾਪਸ ਵੀ ਆਉਣਾ ਹੈ, ਕਿੰਨੀ ਖੇਚਲ ਆਪਣੇ ਲਈ ਕੀਤੀ। ਤੁਸੀਂ ਰਾਤੀ ਪਿੰਡੀ ਕਿਉਂ ਨਹੀਂ ਰਹਿ ਪੈਂਦੇ? ਸਵੇਰੇ ਉੱਠ ਕੇ ਆ ਜਾਣਾ। ਕਿਹਦੇ ਕੋਲ? ਹੋਟਲ ਵਿੱਚ। ਪੈਸੇ ਦੇਵਾਂ? ਮੇਰੇ ਕੋਲ ਬਹੁਤ ਨੇ। ਪੈਸਿਆਂ ਦੀ ਗੱਲ ਨਹੀਂ, ਉਹਨੇ ਆਖਿਆ। ਹੋਟਲ ਵਿੱਚ ਵੀ ਜਾਗ ਕੇ ਰਾਤ ਗੁਜ਼ਾਰਨੀ ਹੈ, ਤੇ ਫਿਰ ਗੱਡੀ ਮੋਟਰ ਵਿੱਚ ਕਿਉਂ ਨਾ ਗੁਜ਼ਾਰ ਲਵਾਂ? ਜਾਗਣ ਦਾ ਕੀ ਫਾਇਦਾ? ਇਹ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਨੇ ਤੇਰੇ ਨਾਲ, ਚੇਤੇ ਆਉਂਦੀਆਂ ਰਹਿਣਗੀਆਂ, ਤੇ ਦੁਹਰਾ ਕੇ ਜਾਗਦਾ ਰਵਾਂਗਾ। ਐਤਲ ਕੁਰਸੀ ਪੜ੍ਹ ਲਿਆ ਕਰੋ, ਨੀਂਦਰ ਆ ਜਾਏਗੀ। ਅੱਛਾ, ਇਸ ਤੋਂ ਪਹਿਲਾਂ ਕਿ ਗੱਡੀ ਉੱਡ ਕੇ ਪਿੰਡੀ ਜਾ ਆਪਣੇ, ਇਹ ਦੱਸ, ਮੈਂ ਪਤਾ ਕਰਾਂ ਮਜ਼ਾਂਗ ਵਾਲਿਆਂ ਦਾ, ਜੇ ਤੈਨੂੰ ਮੇਰੇ ਉੱਤੇ ਇਤਬਾਰ ਹੋਵੇ। ਕੋਈ ਲੋੜ ਨਹੀਂ, ਉਹਨੇ ਇਤਮਾਦ ਨਾਲ ਆਖਿਆ। ਮੈਂ ਹੁਣ ਸਿਆਣੀ ਹੁੰਦੀ ਜਾ ਰਹੀ ਹਾਂ। ਫਰਹਾਨਾ, ਉਹਨੇ ਫਰਾ ਦੀ ਥਾਂ ਉਹਦਾ ਪੂਰਾ ਨਾਂ ਸੱਦਿਆ। ਜੀ ਵੇਖ ਜਾਣਾ, ਇੱਕ ਪੱਕਾ ਫੈਸਲਾ ਕਰ ਲੈ। ਬੜੇ ਚਲਾਕ ਹੋ, ਇੱਕ ਲਫ਼ਜ਼ ਵੀ ਬੋਲ ਗਏ ਹੋ ਤੇ ਪੱਕੇ ਫੈਸਲੇ ਦੀ ਦਾਵਤ ਵੀ ਦੇ ਦਿੱਤੀ ਏ। ਤੂੰ ਵੀ ਬੜੀ ਖਚਰੀ ਹੈ। ਉਹ ਹੱਸਣ ਲੱਗ ਪਿਆ। ਮੈਂ ਇਹ ਲਫ਼ਜ਼ ਬੋਲਣ ਲਈ ਖੋਰੇ ਕਦੋਂ ਦਾ ਉਗਰਦਾ ਪਿਆ ਸਾਂ। ਆਪਣੇ ਵੱਲੋਂ ਇੰਜ ਬੋਲਿਆ ਵੀ ਲੱਗੇ ਰਵਾਨੀ ਵਿੱਚ ਮੂੰਹ ਨਿਕਲ ਗਿਆ, ਪਰ ਤੂੰ ਫੜ ਲਿਆ। ਮੈਨੂੰ ਚੰਗਾ ਲੱਗਾ। ਮੇਰੀ ਖੁਸ਼ਬਖਤੀ ਏ, ਅੱਜ ਕਿੰਨਾ ਨੇਕ ਦਿਹਾੜਾ ਏ। ਹੁਣ ਕਿਧਰੇ ਦੂਜਿਆਂ ਦੇ ਸਾਹਮਣੇ ਵੀ ਨਾ ਬੋਲਦਿਆਂ ਫਿਰਨਾ। ਨਹੀਂ ਬੋਲਦਾ, ਭੁੱਲ ਚੁੱਕ ਨਾਲ ਮੂੰਹ ਨਿਕਲ ਜਾਏ ਤੇ ਮਾਫ਼ ਕਰ ਦੇਣਾ। ਇਹੋ ਜਿਹੀ ਭੁੱਲ ਚੁੱਕ ਦੀ ਮਾਫ਼ੀ ਨਹੀਂ ਮਿਲ ਸਕਦੀ। ਸਾਲਾ ਹੈ? ਕਿਸੇ ਪੁੱਛਿਆ। ਨਹੀਂ, ਚਕਲਾਲਾ ਹੈ, ਦੂਜੇ ਦੱਸਿਆ। ਏਡੀ ਛੇਤੀ ਆ ਗਿਆ ਚਕਲਾਲਾ? ਉਹਨੇ ਆਖਿਆ। ਨੀ ਟੁੱਟ ਜਾਏ ਰੇਲ ਗੱਡੀਏ। ਹੌਲੀ ਬੋਲੋ, ਫਰਾਨਾ ਆਖਿਆ। ਲੋਕੀ ਕੀ ਕਹਿਣਗੇ ਜਿਹੜੇ ਬਹਿ ਬਹਿ ਕੇ ਅੱਕ ਗਏ ਨੇ। ਹੁਣ ਵਿਛੜਨ ਦਾ ਵੇਲਾ ਆ ਗਿਆ, ਉਹਨੇ ਆਖਿਆ। ਮੈਂ ਦੂਜੇ ਬੂਹੇ ਵੱਲ ਟੁਰ ਜਾਵਾਂਗਾ ਤੇ ਤੇਰੇ ਜਾਣ ਪਿੱਛੋਂ ਉਤਰਾਂਗਾ। ਕਿਧਰੇ ਸ਼ਨਾਜ਼ ਨਾ ਆਈ ਹੋਵੇ। ਜ਼ਰੂਰ ਆਈ ਹੋਵੇਗੀ।
ਚੰਗਾ ਉੱਠ ਖਲੋਤਾ, ਰੱਬ ਰਾਖਾ, ਲਾਹੌਰ ਮੁਲਾਕਾਤ ਹੋਵੇਗੀ, ਕਿ ਪਤਾ ਅੱਬਾ ਤੇ ਆਪਾ ਵੀ ਨਾਲ ਆ ਜਾਣ। ਉਹਨੇ ਉਹਦੀਆਂ ਅੱਖਾਂ ਵਿੱਚ ਵੇਖਿਆ, ਸੰਗ ਕੇ ਉਹਨੇ ਨਜ਼ਰਾਂ ਥੱਲੇ ਕਰ ਲਈਆਂ, ਪਰ ਫੇਰ ਨੇੜਿਓਂ ਤੀਰ ਮਾਰਨ ਵਾਂਗ ਉੱਪਰ ਤੱਕਿਆ ਤੇ 5-6 ਘੰਟਿਆਂ ਦੇ ਵੇਲੇ ਦਾ ਇੱਕ ਲਿਸ਼ਕਾਰਾ ਬਣਾਇਆ ਤੇ ਉਹਦੀ ਤਲੀ ਉੱਤੇ ਰੱਖ ਦਿੱਤਾ। ਇਹ ਰਾਹ ਵਿੱਚ ਖਾਂਦਿਆਂ ਜਾਣਾ। ਉਹਨੇ ਚਲਗੋਜ਼ਿਆਂ ਦੀਆਂ ਗਿਰੀਆਂ ਦਾ ਲਿਫਾਫਾ ਪੜਾਇਆ। ਤੂੰ ਖਾਧੇ ਨਹੀਂ, ਤੈਨੂੰ ਤੇ ਪਸੰਦ ਨੇ, ਮੈਂ ਤੁਹਾਡੇ ਲਈ ਕੱਢਦੀ ਰਹੀ। ਉਹਨੇ ਉਂਗਲੀਆਂ ਵਿਖਾਈਆਂ, ਛਾਲੇ ਪੈ ਗਏ ਸਨ। ਇਹਨਾਂ ਜ਼ਨਾਨੀਆਂ ਨੂੰ ਆਪਣੇ ਪਿਆਰਿਆਂ ਲਈ ਤਕਲੀਫ ਝੱਲ ਕੇ ਖੁਸ਼ੀ ਮਿਲਦੀ ਏ। ਉਹਨੇ ਸੋਚਿਆ ਤੇ ਦੂਰ ਖਲੋ ਕੇ ਨਜ਼ਰਾਂ ਨਾਲ ਉਹਦੇ ਹੱਥ ਚੁੰਮੇ ਤੇ ਦੂਜੇ ਬੂਹੇ ਵੱਲ ਟੁਰ ਪਿਆ। ਤੂੰ ਖਾਲਦ ਹੈ ਨਾ? ਪਲੇਟਫਾਰਮ ਉੱਤੇ ਉਹ ਬੰਦਾ ਜਿਹੜਾ ਜਾਣਿਆ ਪਛਾਣਿਆ ਲੱਗਦਾ ਸੀ, ਉਹਦਾ ਰਾਹ ਡੱਕੀ ਖਲੋਤਾ ਸੀ। ਜੀ, ਮੈਨੂੰ ਨਹੀਂ ਪਛਾਣਿਆ? ਮੈਂ ਫਰੀਦ ਹਾਂ, ਗੁਲਾਮ ਫਰੀਦ। ਟੱਲ? ਓਹੋ, ਗੁਲਾਮ ਫਰੀਦ। ਉਹਨੇ ਜੱਫਾ ਪਾ ਲਿਆ। ਯਾਰ, ਮੈਨੂੰ ਭੁੱਲ ਗਿਆ, ਟੱਲ ਯਾਦ ਰੱਖਿਆ ਈ। ਮੈਂ ਚਿਰੋਕਣਾ ਵੇਖਣਾ ਪਿਆ, ਪਰ ਤੂੰ ਵਿਹਲਾ ਹੀ ਨਹੀਂ ਹੋਇਆ। ਕੌਣ ਏ ਨਾਲ? ਭਰਜਾਈ ਸਾਡੀ ਕਿੱਥੇ ਗਈ ਏ? ਨਹੀਂ, ਹੋਣ ਵਾਲੀ। ਮੈਂ ਉਹਨੂੰ ਛੱਡਣ ਆਇਆ, ਉਹਦੀ ਸਹੇਲੀ ਨਾਲ ਲੈ ਗਈ ਏ। ਮੈਂ ਅੱਜ ਹੁਣੇ ਵਾਪਸ ਚਲਾ ਜਾਵਾਂਗਾ। ਏਡੀ ਕਾਹਦੀ ਛੇਤੀ ਏ? ਜ਼ਰੂਰੀ ਜਾਣਾ ਏ। ਨੌਕਰੀ ਏ? ਨਹੀਂ, ਅਜੇ ਤੇ LLB ਦਾ ਨਤੀਜਾ ਨਿਕਲਿਆ ਏ। ਇੰਨੇ ਚਿਰ ਪਿੱਛੋਂ ਮਿਲਿਆ ਏ। ਮੇਰੇ ਸ਼ਹਿਰ ਵਿੱਚ ਆ ਕੇ ਕਿਸ ਤਰ੍ਹਾਂ ਜਾ ਸਕਣਾ? ਤੂੰ ਕਦੋਂ ਦਾ ਇੱਥੇ ਹੈ? ਮੈਂ ਓਵਰਸੀਜ਼ ਦਾ ਕੋਰਸ ਕੀਤਾ ਸੀ ਰਸੂਲ ਕਾਲਜ ਤੋਂ। ਇੱਥੇ ਨੌਕਰੀ ਕਰਨਾ PWD ਵਿੱਚ। ਬੰਨੀ ਕੋਲ ਘਾਰੇ ਚੱਲ, ਰਾਤ ਮੇਰੇ ਕੋਲ ਰਹਿ, ਸਵੇਰੇ ਟੁਰ ਜਾਈ। ਨਵੀਆਂ ਪੁਰਾਣੀਆਂ ਗੱਲਾਂ ਕਰਾਂਗੇ। ਫਿਕਰ ਨਾ ਕਰ, ਵਸਦਾ ਘਰ ਹੈ। ਤੇਰੀ ਭਰਜਾਈ, 2 ਬੱਚੇ, ਨੌਕਰ। ਤੈਨੂੰ ਮਰੀ ਦੀ ਸੈਰ ਕਰਾਵਾਂਗਾ। ਚੱਲ। ਉਹ ਗੁਲਾਮ ਫਰੀਦ ਨਾਲ ਪੌੜੀਆਂ ਚੜ੍ਹਨ ਲੱਗ ਪਿਆ।